ਅਰਸ਼ਦੀਪ ਸਿੰਘ, ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਪ੍ਰਸੀਜਨ ਐਗ ਦੀ। ਪ੍ਰਸੀਜਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਤਕਰੀਬਨ ਇੱਦਾਂ ਲੱਗਦਾ ਵੀ ਸੈਂਸਰ ਟੈਕਨੋਲੋਜੀ ਹੀ ਟੈਕਨੋਲੋਜੀ, ਕਿਉਂਕਿ ਪ੍ਰਸੀਜਨ ਦੇ ਨਾਲ ਤਾਂ ਉਹੋ ਜਿਹੀਆਂ ਚੀਜ਼ਾਂ ਦੇ ਨਾਲ ਹੀ ਕੰਮ ਬਣਦਾ ਆ। ਤੁਸੀਂ ਸਾਨੂੰ ਕੁਝ ਦੱਸ ਸਕਦੇ ਹੋ ਪ੍ਰਸੀਜਨ ਐਗ ਦੇ ਬਾਰੇ? ਥੋੜਾ ਵਿਸਤਾਰ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਪ੍ਰਸੀਜਨ ਐਗ ਜਿਹੜੀ ਆ ਉਹ ਐਗਰੀਕਲਚਰ ਦੇ ਵਿੱਚ ਕੀ ਚੇਂਜਸ ਜਿਹੜੀ ਉਹ ਲਿਆ ਰਹੀ ਹੈਗੀ। ਹਾਂਜੀ, ਇਹ ਨਾ ਦੇਖੋ, ਜੇ ਆਪਾਂ ਗੱਲ ਕਰੀਏ ਵੀ ਪ੍ਰਸੀਜਨ ਐਗ ਤਾਂ ਹੈਗਾ ਬਹੁਤ ਵੱਡਾ ਜਿਹੜੀ ਅੰਬਰੇਲਾ ਛਤਰੀ ਆ, ਉਹਦੇ ਵਿੱਚ ਬਹੁਤ ਛੋਟੀਆਂ ਜਿਵੇਂ ਚੀਜ਼ਾਂ ਆ ਜਾਂਦੀਆਂ ਨੇ, ਤੇ ਕਿਸੇ ਵੀ ਤਰੀਕੇ ਦੀ ਜਿਹੜੀ ਐਗ ਟੈਕਨੋਲੋਜੀ ਖੇਤ 'ਚ ਹੋ ਰਹੀ ਹੈ ਉਹ ਪ੍ਰਸੀਜਨ ਐਗ ਦੇ ਅੰਡਰ ਆਈ ਜਾਂਦੀ ਹੈ ਲਗਭਗ। ਓਕੇ। ਪਰ ਆਪਾਂ ਜੇ ਹੁਣ ਇਹਨੂੰ ਟੈਕਨੋਲੋਜੀ ਨੂੰ ਜਿਹੜਾ ਆਪਾਂ ਜੇ ਕਹਿੰਦੇ ਸਿੱਧੀ ਭਾਸ਼ਾ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕਿਹੋ ਜਿਹੀਆਂ ਚੀਜ਼ਾਂ ਸਾਨੂੰ ਦੇਖ ਸਕਦੀਆਂ ਨੇ ਬਹੁਤ ਛੇਤੀ ਜਿਹੜੀ, ਠੀਕ ਹੈ, ਤਾਂ ਉਹਦਾ ਆਪਾਂ ਇਹ ਉਦਾਹਰਨ ਲੈ ਸਕਦੇ ਵੀ ਕਿਸੇ ਵੀ ਖੇਤ 'ਚ ਮੰਨ ਲਓ ਵੀ ਅੱਜ ਸਾਡਾ ਔਰਚਰਡ ਲੱਗਿਆ ਹੈ, ਤੇ ਉਹ ਔਰਚਰਡ ਕਿਸੇ ਵੀ ਤਰੀਕੇ ਦਾ ਹੋ ਸਕਦਾ, ਪਿਸਤਾ, ਬਦਾਮ, ਸਿਟਰਸ, ਕਿਸੇ ਵੀ ਤਰ੍ਹਾਂ ਦੀ ਫਸਲ ਹੋ ਸਕਦੀ ਹੈ। ਤੇ ਕਿਉਂਕਿ ਜਿਹੜੀ ਟੈਕਨੋਲੋਜੀ ਆ ਉਹ ਕ੍ਰੌਪ ਉਹਨੂੰ ਕੋਈ ਬਾਹਲਾ ਨਹੀਂ ਕਰਦੀ ਗੀ ਇਫੈਕਟ, ਕੋਈ ਵੀ ਉਹਨਾਂ ਨੂੰ ਸਿਰਫ ਹਾਂਜੀ, ਉਹਨਾਂ ਨੂੰ ਸਿਰਫ ਇਹ ਦੇਖਣਾ ਹੁੰਦਾ ਉਹਨਾਂ ਨੇ ਵੀ ਤੁਹਾਡੀ ਸਪੇਸਿੰਗ ਕੀ ਹੈ, ਵੀ ਰੋ ਕ੍ਰੌਪ ਆ, ਔਰਚਰਡ ਪਰਮਾਨੈਂਟ ਕ੍ਰੌਪ ਆ। ਜੇ ਪਰਮਾਨੈਂਟ ਕ੍ਰੌਪ ਆ ਤਾਂ ਤੁਹਾਡੀ ਸਪੇਸਿੰਗ ਕੀ ਹੈ। ਜੇ ਆਪਾਂ ਮੰਨ ਕੇ ਚੱਲੀਏ ਵੀ ਅੱਜ ਦਾ ਕੋਈ ਵੀ ਔਰਚਰਡ ਆ, ਵੀ 80 ਏਕੜ ਦਾ ਔਰਚਰਡ ਕਿਤੇ ਲੱਗਿਆ ਹੋਇਆ, ਠੀਕ ਹੈ ਜੀ, ਪਰਮਾਨੈਂਟ ਕ੍ਰੌਪ ਲੱਗੀ ਹੈ, ਉਹਦੀ ਕੋਈ ਵੀ ਸਪੇਸਿੰਗ ਆ X/Y, ਉਹਦੇ ਵਿੱਚ ਜਿਹੜੀ ਪਹਿਲੀ ਚੀਜ਼ ਪ੍ਰਸੀਜਨ ਐਗ ਨੇ ਕਰਨੀ ਆ, ਜਿਹੜੀ ਆਪਾਂ ਇੱਕ ਪਾਸੇ ਆਪਾਂ ਇਹਦਾ ਇੱਕ ਹੀ ਜਿਹੜਾ ਉਹ ਪਾਸਾ ਛੋਣਾ ਉਹ ਬਹੁਤ ਵੱਡੀ ਆ, ਮੈਂ ਮਤਲਬ ਕੋਸ਼ਿਸ਼ ਕਰ ਰਿਹਾ ਵੀ ਛੇਤੀ ਇਨ ਪਾਰਟਸ ਆਪਾਂ ਐਕਸਪਲੇਨ ਕਰਾਂਗੇ ਵਾਰੀ ਸਰ, ਕੋਈ ਗੱਲ ਨਹੀਂ ਜੀ। ਹਾਂਜੀ, ਤੇ ਉਹਦੇ ਵਿੱਚ ਪਹਿਲਾਂ ਤਾਂ ਜਿਹਨੇ ਜਾਣਾ ਉਹਨਾਂ ਨੇ ਜਾ ਕੇ ਤੁਹਾਡਾ ਖੇਤ ਮੈਪ ਕਰਨਾ। ਓਕੇ, ਠੀਕ ਹੈ ਜੀ, ਉਹਨਾਂ ਨੇ ਇੱਕ ਮੈਪਿੰਗ ਡਿਵਾਈਸ ਲੈ ਜਾਣੀ ਹੈ ਜਿਹੜਾ ਕਿ ਆਪਣੇ ਹੁੰਦੇ ਨੇ ATV, ਉਹਦੇ ਤੇ GPS ਤਾਂ ਨਹੀਂ ਹੁੰਦਾ, ਚਲੋ ਉਹ RTK ਲੱਗਿਆ ਹੁੰਦਾ। GPS ਤੇ RTK 'ਚ ਇਹੀ ਫਰਕ ਹੁੰਦਾ ਵੀ GPS ਨੇ ਜਿਹੜੇ ਆਪਾਂ ਆਮ ਹੀ ਵਰਤਦੇ ਆ, ਉਹਨੇ ਆਪਾਂ ਨੂੰ ਜੇ ਆਪਾਂ ਰੋਡ ਤੇ ਜਾਂਦੇ ਹੋਈਏ ਤਾਂ ਇਹ ਦਿਖਾ ਦੇਣਾ ਵੀ ਤੁਸੀਂ ਰੋਡ ਤੇ ਜਾਂਦੇ ਆ। ਉਹ GPS ਇੰਨਾ ਕਿ ਐਕੂਰੇਟ ਨਹੀਂ ਹੁੰਦਾ ਵੀ ਤੁਹਾਨੂੰ ਦੱਸ ਦੇ ਵੀ ਰੋਡ ਤੇ ਤੁਸੀਂ ਸੱਜੇ ਪਾਸੇ ਜਾਣੇ ਜਾਂ ਖੱਬੇ ਪਾਸੇ ਜਾਣੇ। ਅੱਛਾ, ਠੀਕ ਹੈ ਜੀ, ਜੇ ਸਿੰਗਲ ਰੋਡ ਹੋਵੇ। ਜਿਹੜਾ RTK ਹੁੰਦਾ, ਜਿੰਨੇ ਵੀ ਇਹ ਪ੍ਰਸੀਜਨ ਐਗ ਯੂਜ਼ ਕਰਦੀ ਹੈ ਜਾਂ ਡਰੋਨ ਵਗੈਰਾ ਵੀ ਜਿੰਨੇ ਵੀ ਯੂਜ਼ ਕਰਦੇ ਆ, ਉਹ ਵਿਦਿਨ ਸੈਂਟੀਮੀਟਰਸ ਤੁਹਾਡੀ ਕੋਆਰਡੀਨੇਟ ਕਰ ਦਿੰਦੇ। ਅੱਛਾ, ਠੀਕ ਹੈ, ਰੀਅਲ ਟਾਈਮ ਕਿਨੈਟਿਕ ਪੋਜੀਸ਼ਨਿੰਗ ਜਿਹਨੂੰ ਕਹਿੰਦੇ ਆ। ਹਾਂਜੀ, ਤੇ ਉਹਨੇ ਉੱਥੇ ਕਰੈਕਸ਼ਨ ਨਾਲ ਦੀ ਨਾਲ ਕਰੈਕਸ਼ਨ ਕਰਦਾ ਜਾਂਦਾ ਜਿੱਥੇ, ਕਿਉਂਕਿ ਇੱਕ ਜੇ ਆਪਾਂ ਟੈਕਨੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ GPS ਇਕੱਲਾ ਸੈਟਲਾਈਟ ਯੂਜ਼ ਕਰਦਾ, ਇੱਥੇ ਸੈਟਲਾਈਟ ਦੇ ਨਾਲ ਇੱਕ ਹੋਰ ਬੇਸ ਹੁੰਦਾ ਜਿਹਨੂੰ ਉਹ ਕ੍ਰਾਸ ਰੈਫਰੈਂਸ ਕਰਕੇ ਕਰੈਕਸ਼ਨ ਕਰੀ ਜਾਂਦਾ। 1 ਸੈਂਟੀਮੀਟਰ ਦੀ ਪੋਜੀਸ਼ਨਲ ਐਕੂਰੇਸੀ ਇਹ ਪ੍ਰਸੀਜਨ ਹੀ ਹੈ ਨਾ, ਫਿਰ ਇਹਦੇ ਵਿੱਚ ਆ ਜਾਂਦੀ। ਬਸ ਉਹੀ ਤੇ ਉਹਨਾਂ ਨੇ ਉਹ ਲਾ ਕੇ ਕਿਸੇ ਵੀ ਜਿਹੜੇ ਮੈਪਿੰਗ ਕਿੱਟ ਹੁੰਦੀ ਹੈ, ਕੋਈ ਵੀ ਬਣਿਆ ਹੋਇਆ ATV, ਉਹਨੇ ਸਾਰੀਆਂ ਰੋਜ਼ ਦੇ ਵਿੱਚ ਗੇੜਾ ਰੱਖਣਾ। ਓਕੇ, ਕੈਮਰੇ, ਸਕੈਨਰ, ਚਲੋ ਉਹ ਤਾਂ ਲੱਗੇ ਹੀ ਹੁੰਦੇ ਨੇ, ਜਿਹੜਾ ਵੀ ਲੱਗੇ। ਉਹਨਾਂ ਨੇ ਤੁਹਾਡਾ ਸਾਰਾ ਖੇਤ ਮੈਪ ਕਰ ਲਿਆ। ਖੇਤ ਮੈਪ ਕਰਕੇ ਹੁਣੇ ਕਿਸੇ ਸੌਫਟਵੇਅਰ 'ਚ ਚੱਲਿਆ, ਉਹ ਸੇਵ ਹੋ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ 'ਚ ਉਹਨਾਂ ਨੇ ਉਸ ਔਰਚਰਡ ਦੇ ਵਿੱਚ ਜਾਂ ਖੇਤ ਦੇ ਵਿੱਚ ਇੱਕ ਟਰੈਕਟਰ ਲੈ ਕੇ ਆਉਣਾ, ਸਮਾਰਟ ਟਰੈਕਟਰ। ਠੀਕ ਹੈ ਜੀ, ਸਮਾਰਟ ਟਰੈਕਟਰ ਦੇ ਮਗਰ ਸਮਾਰਟ ਇੰਪਲੀਮੈਂਟ ਲੱਗਿਆ ਹੋਣਾ। ਮੰਨ ਲਓ ਵੀ ਆਪਾਂ ਕੋਈ ਫੋਲੀਅਰ ਸਪਰੇ ਕਰਨੀ ਹੈ ਤਾਂ ਉਹਦੇ ਮਗਰ ਫੋਲੀਅਰ ਸਪਰੇਅਰ ਲੱਗਿਆ ਹੋਇਆ। ਠੀਕ ਹੈ ਜੀ, ਹੁਣ ਸਪਰੇਅਰ ਵੀ ਸਮਾਰਟ ਆ, ਟਰੈਕਟਰ ਵੀ ਸਮਾਰਟ ਆ, ਚੱਲਣੇ ਵੀ ਆਟੋਨਮਸਲੀ ਹੈ, ਉਹ ਤੇ ਕੋਈ ਡਰਾਈਵਰ ਨਹੀਂ। ਇੱਕ ਬੰਦੇ ਨੇ 5-7 ਟਰੈਕਟਰ ਬੈਠ ਕੇ ਇੱਕ ਸਟੇਸ਼ਨ ਤੋਂ ਆਪਰੇਟ ਕਰ ਲੈਣਾ। ਠੀਕ ਹੈ ਜੀ, ਹੁਣ ਟਰੈਕਟਰ ਨੇ ਕੀ ਕਰਨਾ, ਜਿਹੜੀ ਤੁਹਾਡੀ ਮੈਪ ਕੀਤੀ ਹੋਈ ਫੀਲਡ ਹੈ ਉਹਨੇ ਉਹਦੇ 'ਚ ਇੰਟਰ ਕਰਨਾ, ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਜਿਹਦਾ ਰੂੰਬਾ ਚੱਲਦਾ ਘਰਾਂ 'ਚ ਫੇਸਿੰਗ ਆ, ਵੀ ਆਹ ਰੋ ਆ ਇਹ ਆ, ਉਹਨੇ ਉਹ ਸਾਰਾ ਕੁਛ ਉਹਨੇ ਉਵੇਂ ਚੱਲਣ ਲੱਗ ਜਾਣਾ ਰੋਡ 'ਚ। ਹੁਣ ਟਰੈਕਟਰ ਨੇ ਆਪਦੇ ਕੋਆਰਡੀਨੇਟ RTK ਤੋਂ ਲੈਣੇ ਨੇ ਵੀ ਉਹ 1 ਸੈਂਟੀਮੀਟਰ ਵੀ ਇੱਧਰ ਉੱਧਰ ਨਾ ਹੋ। ਹੁਣ ਆਪਾਂ ਜੇ ਸੈਂਟੀਮੀਟਰ ਦੀ ਗੱਲ ਕਰਦੇ ਹਾਂ, ਔਰਚਰਡ 'ਚ ਤਾਂ ਆਪਣੇ ਕੋਲ ਫੁੱਟਾਂ 'ਚ ਜਗ੍ਹਾ ਹੁੰਦੀ ਹੈ, ਸੋ ਉਹਦਾ ਮਤਲਬ ਹੀ ਨਹੀਂ ਹੈ ਵੀ ਟਰੈਕਟਰ ਇੱਧਰ ਉੱਧਰ ਹੋ ਜਾਏ। ਠੀਕ ਹੈ, ਨਾਲ ਟਰੈਕਟਰ ਨੇ ਚੱਲਣਾ ਇੱਕ ਪਾਰਟੀਕੂਲਰ ਸਪੀਡ ਤੇ ਹੈ ਜਿਹੜੀ ਤੁਸੀਂ ਪ੍ਰੀ ਅਸਾਈਨ ਕਰਨੀ ਹੈ। ਠੀਕ ਹੈ ਜੀ, ਕੋਈ ਉਹਨੂੰ ਵੈਦਰ ਦਾ ਚੱਕਰ ਨਹੀਂ, ਮੀਂਹ ਪੈਂਦਾ, ਰਾਤ ਆ, ਦਿਨ ਆ, ਠੰਡ ਆ, ਗਰਮੀ ਹੈ। ਠੀਕ ਹੈ ਜੀ, ਤੁਸੀਂ ਕਿਸੇ ਵੀ ਟਾਈਮ ਉਸ ਟਰੈਕਟਰ ਨੂੰ ਉਤਾਰ ਸਕਦੇ ਹੋ ਫੀਲਡ 'ਚ। ਦੂਜਾ ਇਹ ਹੈਗਾ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਟਰੈਕਟਰ ਦੇ ਨਾਲ ਐਡ ਕਰਨੀਆਂ ਪੈਂਦੀਆਂ ਨੇ, ਜਿਵੇਂ ਕੈਬ ਲੱਗੀ, ਕਿਉਂਕਿ ਜਦੋਂ ਅਸੀਂ ਫੋਲੀਅਰ ਸਪਰੇਅਰ ਕਰਦੇ ਹਾਂ ਸਾਡੇ ਤੇ ਸੇਫਟੀ ਇਸ਼ੂ ਵਗੈਰਾ ਆ ਜਾਂਦੇ ਨੇ। ਸੋ ਉਹ ਸਾਰੀਆਂ ਚੀਜ਼ਾਂ ਇੱਥੇ ਲੋੜ ਹੀ ਨਹੀਂ, ਕਿਉਂਕਿ ਡਰਾਈਵਰ ਨਹੀਂ ਹੈਗਾ ਟਰੈਕਟਰ।
ਠੀਕ ਹੈ ਜੀ, ਤੁਹਾਡੀ ਕਾਸਟ ਘਟ ਗਈ। ਫਿਰ ਉਹ ਮਗਰ ਜਿਹੜਾ ਸਪਰੇਅਰ ਲੱਗਿਆ ਹੋਇਆ, ਉਹ ਸਪਰੇਅਰ ਵੀ ਸਮਾਰਟ, ਉਹਨੇ ਕਿੰਨਾ ਸਪਰੇਅ ਕੀਤਾ ਹਰੇਕ ਟਰੀ ਤੇ ਨਾਲ ਦੀ ਨਾਲ ਸਕੈਨ ਕਰਕੇ ਕਿੰਨੇ ਡ੍ਰੌਪਲੇਟਸ ਗਏ ਨੇ, ਉਹਨੇ ਉਹ ਸਾਰਾ ਡਾਟਾ ਲੌਗ ਕਰੀ। ਤੇ ਜਿਹੜਾ ਕਿੰਨਾ ਪਾਉਣਾ ਹੈ ਇਹ ਵੀ ਮੈਨੂੰ ਲੱਗਦਾ ਫਿਰ ਆਪ ਹੀ ਡਿਸਾਈਡ ਕਰ ਲੈਣਾ ਵੀ ਕਿਹੜੇ ਟਰੀ ਨੂੰ ਕਿੰਨਾ ਚਾਹੀਦਾ ਹੈ। ਇਟਸ ਕਮਿੰਗ ਕਿ ਇਹ ਚੀਜ਼ ਹੈਗੀ ਆ ਆਲਰੇਡੀ? ਜਿਵੇਂ ਤਾਂ ਹੁਣ ਅਸੀਂ ਕਰਦੇ ਹਾਂ, ਜਦੋਂ ਅਸੀਂ ਹੁਣ ਸਪਰੇਅ ਕਰਦੇ ਹਾਂ ਬਹਿ ਕੇ ਟਰੈਕਟਰ ਤੇ, ਉਹ ਤਾਂ ਸਾਨੂੰ ਪੀਸੀਏ ਦੱਸ ਜਾਂਦਾ ਵੀ ਆਹ ਸਪੀਡ ਤੇ ਜੇ ਇੰਨੀ ਕੁ ਗਿੱਲ ਨੂੰ ਪਾਉਣੀਆਂ ਨੇ, ਇੰਨੇ ਕੁ ਰਲਾ ਕੇ ਅੰਦਾਜ਼ੇ ਨਾਲ ਭਜਾਈ ਜਾਂਦੇ, ਕਦੇ ਤੇਜ਼ ਹੌਲੀ ਕਰ ਲੈਂਦੇ ਹਾਂ। ਤੇ ਫਿਰ ਉਹਦਾ ਸਾਨੂੰ ਜਿਵੇਂ ਉਹ ਕਹਿੰਦੇ ਕਲੋਜ਼ ਲੂਪ ਵਾਲੀ ਗੱਲ ਆ, ਅਸੀਂ ਪਾ ਤਾਂ ਦਿੰਦੇ, ਸਾਨੂੰ ਐਂ ਥੋੜੀ ਪਤਾ ਲੱਗਦਾ ਵੀ ਕਿਹੜੇ ਟਰੀ ਨੂੰ ਕਿੰਨਾ ਵਾਈਟ ਟਰੀ ਥੋੜੀ ਸਾਡੀ ਪ੍ਰੋਡਕਸ਼ਨ ਹੁੰਦੀ ਜਾਂ ਸਾਨੂੰ ਕਿੰਨੀ ਅਸੀਂ ਉੱਥੇ ਦਵਾਈ ਲਾਈ। ਜਿਹੜੀ ਹੁਣ ਟੈਕਨੋਲੋਜੀ ਹੈ ਇਹਨੇ ਹਰੇਕ ਚੀਜ਼ ਮੈਜਰ ਕਰ, ਠੀਕ ਹੈ ਜੀ, ਇਹਨੇ ਹਰੇਕ ਰੋਜ਼ ਕਿਸ ਦਰਖਤ ਤੇ ਕਿੰਨੀ ਦਵਾਈ ਗਈ ਆ, ਤੇ ਲੇਟਰ ਔਨ ਜਦੋਂ ਤੁਸੀਂ ਸਕੈਨ ਕਰਨਾ ਡਰੋਨਸ ਨਾਲ ਤੇ ਕਿੰਨਾ ਫਰੂਟ ਲੱਗਿਆ, ਉਹ ਸਾਰਾ ਡੇਟਾ ਉਹ ਇੱਕ ਸੈਂਟਰਲ ਪੂਲ 'ਚ ਜਾ ਕੇ ਡੰਪ ਹੋ ਜਾਂਦਾ, ਉੱਥੇ AI ਆਉਂਦੀ ਹੈ। ਅੱਛਾ, ਅੱਗੇ AI ਆ ਗਈ ਆ ਹੁਣ ਨਾਲ ਇਹਦੇ। ਹਾਂ, ਹੁਣ ਉੱਥੋਂ AI ਨੇ ਜਦੋਂ ਉਹਦੇ ਕੋਲ ਡੇਟਾ ਆ ਗਿਆ, ਫਿਰ ਤਾਂ ਉਹਨੇ ਸਾਰਾ ਕੁਝ ਤੁਹਾਨੂੰ ਕਰਕੇ ਦੇ ਦੇਣਾ, ਐਨਾਲਿਸਿਸ ਕਰ ਦੇਣਾ ਸਾਰਾ। ਹਾਂ, ਫਿਰ ਤੁਹਾਨੂੰ ਬੰਦੇ ਨੂੰ ਕੁਝ ਕਰਨ ਦੀ ਲੋੜ ਨਹੀਂ। ਸੋ ਜਿਹੜਾ ਇੱਕ ਜਣਾ 5 ਚਲਾਉਂਦਾ ਸੀ, ਅਰਸ਼ਦੀਪ, ਜਿਹੜਾ ਬੰਦਾ ਇੱਕ ਜਣਾ 5 ਚਲਾਉਂਦਾ ਸੀ, ਮੈਨੂੰ ਲੱਗਦਾ AI ਤੇ ਫਿਰ ਸਾਰੀ ਚਲਾਈ ਜਾਊਗੀ। ਨਹੀਂ ਦੇਖੋ, ਅੱਜ ਦੀ ਤਰੀਕ 'ਚ ਜਿੰਨੀ ਕੁ ਮੇਰੀ ਇਨਵੋਲਵਮੈਂਟ ਹੈਗੀ ਫੀਲਡ 'ਚ, ਅੱਜ ਇੱਕ ਆਪਰੇਟਰ 5 ਇੱਕ ਟਰੈਕਟਰ ਡਰਾਈਵ ਕਰ ਸਕਦਾ ਹੈ ਨਾ, ਆਟੋਨੋਮਸਲੀ, ਕਿਉਂਕਿ ਬੰਦੇ ਤਾਂ ਚਾਹੀਦੇ ਹੀ ਆ ਨਾ ਉੱਥੇ। ਬਾਈ ਚਾਂਸ ਕੋਈ ਟਰੈਕਟਰ 'ਚ ਮਕੈਨੀਕਲ ਫਾਲਟ ਆ ਗਿਆ ਜੀ, ਕੁਛ ਆ ਗਿਆ, ਜਾਂ ਡੀਜ਼ਲ ਹੀ ਭਰਨਾ, ਕਿਉਂਕਿ ਜਦੋਂ ਉਹਨਾਂ ਨੇ ਮੁੜ ਕੇ ਡੀਜ਼ਲ ਖਾਲੀ ਹੋ ਗਿਆ, ਟਰੈਕਟਰ ਨੇ ਆਪੇ ਘੁੰਮ ਕੇ ਆਇਆ ਬੇਸ ਸਟੇਸ਼ਨ ਤੇ, ਤੁਸੀਂ ਡੀਜ਼ਲ ਭਰਨਾ ਫਿਰ ਮੁੜਨਾ, ਬੰਦਾ ਤਾਂ ਤੁਹਾਨੂੰ ਚਾਹੀਦਾ। ਪਰ ਇਹ ਆਪਾਂ ਨੂੰ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਵੀ ਨੰਬਰ ਇਹ ਵੱਧ ਜਾਣਗੇ ਬਹੁਤ ਛੇਤੀ, ਵੀ ਇੱਕ ਬੰਦਾ 5 ਤੋਂ 10 ਹੋ ਜਾਣ, 10 ਤੋਂ 15 ਟਰੈਕਟਰ ਚਲਾਈ ਜਾਵੇ ਖੇਤ ਦੇ ਵਿੱਚ, ਕਿੰਨਾ ਚੀਜ਼ ਆ ਵੱਡੇ ਔਰ ਸੋ ਜਿਸ ਤੇਜ਼ੀ ਦੇ ਨਾਲ ਚੱਲ ਰਹੀ ਆ, ਆਪਾਂ ਬ੍ਰੇਕ ਥਰੂ ਦੇ ਉੱਤੇ ਆ ਵੀ ਉਹ ਜਲਦੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਮਿਲਣੀਆਂ। ਦੇਖੋ, ਪਹਿਲਾਂ ਤਾਂ ਇਹ ਵੀ ਕਹਿੰਦੇ ਸੀਗੇ ਵੀ ਗੱਡੀ ਚੱਲ ਕਿੱਦਾਂ ਸਕਦੀ ਆ, ਇਹ ਕਿੱਦਾਂ ਹੋ ਸਕਦਾ ਆ, ਹੁਣ ਸਾਰਾ ਕੁਝ ਹੋ ਰਿਹਾ ਆ। ਤੇ ਹੁਣ 1 ਸੈਂਟੀਮੀਟਰ ਦੀ ਜਿਹੜੀ ਪ੍ਰਸੀਜਨ ਆ ਵੀ ਖੇਤ 'ਚ ਉਹਨੇ ਕਿੱਥੇ ਚੱਲਣਾ, ਕਿਵੇਂ ਚੱਲਣਾ, ਕਿੰਨਾ ਪਾਉਣਾ, ਉਹ ਸਾਰਾ ਕੁਝ ਜਿਹੜਾ ਉਹ ਆ ਰਿਹਾ ਆ। ਸੋ ਖੇਤੀਬਾੜੀ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਆ। ਤੇ ਆਈ ਥਿੰਕ ਇੱਥੇ ਜਿੱਦਾਂ ਤੁਹਾਡੇ ਵਰਗੀਆਂ ਸੰਸਥਾਵਾਂ ਨੇ, ਪੱਗ ਆ ਜਾਂ ਹੋਰ ਆ, ਉਹਨਾਂ ਦਾ ਇੱਕ ਅਹਿਮ ਰੋਲ ਰਹਿੰਦਾ ਆ ਜਿਹੜੇ ਮੌਜੂਦਾ ਤੌਰ ਦੇ ਉੱਤੇ ਜਿਹੜੀਆਂ ਫਾਰਮਿੰਗ ਪ੍ਰੈਕਟਿਸਿਸ ਆ, ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਕਰਵਾਉਣ ਦੇ ਲਈ, ਇਹਨਾਂ ਬਾਰੇ ਜਿਹੜਾ ਉਹ ਦੱਸਣ ਦੇ ਲਈ। ਹਾਂਜੀ, ਦੇਖੋ, ਉਹ ਨਾ ਦੋ ਤਰੀਕੇ ਦੇਖਣ ਦੇ ਇਸ ਚੀਜ਼ ਨੂੰ। ਜਿੰਨੀ ਵੀ ਟੈਕਨੋਲੋਜੀ ਆ ਰਹੀ ਹੈ ਉਹ ਲੇਬਰ ਸੇਵਿੰਗ ਕਰ ਰਹੀ ਹੈ, ਲੇਬਰ ਘਟੀ ਜਾਣੀ ਹੈ। ਜੇ ਬੰਦਿਆਂ ਦਾ ਕੰਮ ਘਟਣਾ ਤਾਂ ਬੰਦਿਆਂ ਦੇ ਉੱਤੇ ਕੰਮ, ਜਿਹੜੀ ਸਾਡੇ ਕੋਲ ਲੇਬਰ ਕਰਦੀ ਉਹਨਾਂ ਕੋਲ ਕੰਮ ਨਹੀਂ ਹੋਣਾ, ਹਨਾ, ਜਾਂ ਅਸੀਂ ਆਪ ਕਰਦੇ ਹਾਂ ਵਿੱਚ। ਤੇ ਇੱਕ ਤਰੀਕਾ ਤਾਂ ਇਹ ਹੈਗਾ ਦੇਖਣ, ਤੇ ਦੂਜਾ ਇਹ ਹੈਗਾ ਵੀ ਇਹਨੇ ਸਾਨੂੰ ਹੈਲਪ ਬਹੁਤ ਕਰਨੀ ਹੈ ਔਨ ਲੌਂਗ ਰਨ। ਤੇ ਜਿਵੇਂ ਹੁਣ ਸਾਡਾ ਰੋਲ ਫਿਰ ਇੱਥੇ ਇਹ ਆ ਜਾਂਦਾ ਵੀ ਅਸੀਂ ਜਿਹੜੀ ਨਵੀਂ ਟੈਕਨੋਲੋਜੀ ਆਉਂਦੀ ਆ, ਅਸੀਂ ਕਿਉਂਕਿ ਫੋਕਸ ਕਰਦੇ ਹਾਂ ਸਮਾਲ ਸਕੇਲ ਫੈਮਿਲੀ ਗਰੋਅਰਸ ਤੇ, ਤੇ ਅਸੀਂ ਜਿਹੜੀਆਂ ਉਹਨਾਂ ਲਈ ਟੈਕਨੋਲੋਜੀਆਂ ਉਹਨਾਂ ਨੂੰ ਇੰਪੈਕਟ ਕਰਨੀ ਹੈ ਨੀਅਰ ਫਿਊਚਰ 'ਚ, ਉਹ ਅਸੀਂ ਆਪਣੀ ਵਰਕਸ਼ਾਪਾਂ 'ਚ ਵੀ ਦੱਸਦੇ ਰਹਿੰਦੇ। ਜਾਂ ਜਿਵੇਂ ਹੁਣ ਆਪਾਂ ਅੱਜ ਪ੍ਰੋਗਰਾਮ ਕਰਦੇ ਹਾਂ, ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਦੱਸਦੇ ਰਹਿੰਦੇ ਵੀ ਆਹ ਚੀਜ਼ ਆਉਣ ਵਾਲੀ ਹੈ, ਆਹ ਚੀਜ਼ ਆਪਾਂ ਕਰ ਸਕਦੇ ਹਾਂ, ਹਜੇ ਆਪਣੇ ਲਈ ਵਾਇਬਲ ਆਪਸ਼ਨ ਆ, ਇਹਦੇ ਲਈ ਰੁਕ ਜਾਓ। ਜਿਵੇਂ ਆਟੋਨੋਮਸ ਟਰੈਕਟਰ ਹੁਣ ਕੋਈ 20 ਏਕੜ ਜਾਂ 40 ਜਾਂ 80 ਏਕੜ ਵਾਲਾ ਤਾਂ ਲਾ ਨਹੀਂ ਸਕਦਾ ਹੈਗਾ, ਉਹਦੇ ਲਈ ਤਾਂ ਵਾਇਬਲ ਹੀ ਨਹੀਂ ਹੈਗਾ। ਪਰ ਜਿਹਨਾਂ ਕੋਲ ਵੱਡੇ ਔਰਚਰਡ ਨੇ ਉਹਨਾਂ ਲਈ ਉਹ ਹੈਗੇ ਆ। ਪਰ ਸਮਾਰਟ ਸਪਰੇਅਰ ਅਸੀਂ ਲੈ ਸਕਦੇ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਅਸੀਂ ਜਿਹੜੀਆਂ ਵਰਕਸ਼ਾਪਸ ਦੇ ਵਿੱਚ ਕਵਰ ਕਰਦੇ ਨੇ। ਬਿਲਕੁਲ। ਸੋ ਕਾਰਪੋਰੇਟ ਤਰੀਕੇ ਦੇ ਨਾਲ ਜਿਹੜੇ ਰਨ ਕਰ ਰਹੇ ਫਾਰਮਸ ਆ, ਉਹਨਾਂ ਦੇ ਲਈ ਇਹ ਟੈਕਨੋਲੋਜੀ ਤਾਂ ਵਰਦਾਨ ਸਾਬਤ ਹੋਣੀ ਆ। ਜਦੋਂ ਉਹਨਾਂ ਦੀ ਕਹਿ ਲਓ ਵੀ ਲੇਬਰ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਜਿਹੜੀ ਲੋੜ ਆ ਉਹ ਘੱਟ ਜਾਣੀ ਆ। ਟੈਕਨੋਲੋਜੀ, AI, ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਖਾਸਾ ਜਿਹੜਾ ਇਸ ਦੇ ਵਿੱਚ ਮਦਦ ਕਰਨਾ ਆ। ਤੇ ਅਰਸ਼ਦੀਪ ਸਿੰਘ ਆਪਣੇ ਨਾਲ ਜਸਬੀਰ ਸਿੰਘ ਸਿੱਧੂ ਜੀ ਵੀ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਜਸਬੀਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਅਰਸ਼ਦੀਪ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਵੀ ਟੈਕਨੋਲੋਜੀ ਵਾਲੇ ਖੇਤਰ ਤੋਂ ਫਾਰਮਿੰਗ ਦੇ ਵਿੱਚ ਆ, ਦੋਨਾਂ ਦਾ ਇਕੱਠਾ ਤੁਸੀਂ ਸੁਮੇਲ ਕਰ ਰਹੇ ਆ। ਸੋ ਆਪਾਂ ਜਿੱਦਾਂ ਦੇਖ ਰਹੇ ਹਾਂ, ਗੱਲਬਾਤ ਹੋ ਰਹੀ ਆ ਵੀ ਟੈਕਨੋਲੋਜੀ ਨੇ ਫਾਰਮਿੰਗ ਦੇ ਵਿੱਚ ਕਾਫੀ ਵੱਡੇ ਜਿਹੜੇ ਚੇਂਜਿਸ ਲਿਆਉਣੇ ਆ। ਸੋ ਤੁਸੀਂ ਕੀ ਇਹਦੇ ਉੱਤੇ ਟਿੱਪਣੀ ਤੁਹਾਡੀ ਹੈਗੀ ਆ? ਨਹੀਂ ਰਾਜਕਰਨਵੀਰ, ਇਹੀ ਆ, ਜਿਹੜੀ ਚੀਜ਼ ਤੁਸੀਂ ਮੂਹਰਿਓਂ ਫੜ ਲਓਗੇ ਉਹ ਬੜੀ ਸੌਖੀ ਆ, ਪਿੱਛੋਂ ਕੈਚ ਕਰਨੀ ਬਹੁਤ ਜ਼ਿਆਦਾ ਔਖੀ ਆ।
ਚੇਂਜਸ ਆ ਰਹੀਆਂ ਅਗਲੇ 3 ਤੋਂ 5 ਸਾਲਾਂ ਤੱਕ। ਬਹੁਤ ਆਮ ਹੀ ਇਹ ਦਿਸਣੀਆਂ ਹੋ ਜਾਣਗੀਆਂ ਖੇਤਾਂ ਦੇ ਵਿੱਚ। ਜਿਹੜੇ ਤਾਂ ਵੀਰ ਭਾਈਬੰਦ ਮੂਹਰੇ ਹੋ ਕੇ ਇਹ ਸਾਰੇ ਪਾਰਟਿਸਿਪੇਟ ਕਰਦੇ ਆ, ਦੇਖਦੇ ਆ, ਹੈ ਨਾ, ਉਹ ਬੈਨੀਫਿਟ ਕਰ ਜਾਣਗੇ। ਬਾਕੀ ਫਿਰ ਹੁਣ ਉਹੋ ਜਿਹਾ ਟਾਈਮ ਨਹੀਂ ਰਿਹਾ ਖੇਤੀ ਦੇ ਵਿੱਚ ਕਿ ਤੁਸੀਂ ਜਾਣੀ ਦੀ ਹੌਲੀ ਹੌਲੀ ਚੱਲ 2-4 ਸਾਲ ਨੂੰ ਲੈ ਲਾਂਗੇ। 2-4 ਸਾਲ ਨੂੰ ਤਾਂ ਤੁਹਾਡਾ ਜਾਣੀ ਦੀ ਉੱਦਾਂ ਹੀ ਫਾਈਨੈਂਸ਼ਲੀ ਇੰਨਾ ਇੰਪੈਕਟ ਹੋ ਜਾਂਦਾ ਕਿ ਤੁਸੀਂ ਸ਼ਾਇਦ ਸਰਵਾਈਵ ਵੀ ਨਾ ਕਰ ਸਕੋ। ਕਿ ਹੁਣ ਕੰਪੀਟੀਸ਼ਨ ਹੁਣ ਇੰਨਾ ਹੋ ਗਿਆ ਵੀ ਆਪਣੇ ਵੀ ਜਿੰਨੇ ਲੈਸਨਰ ਆ ਸਾਰੇ, ਜਿਹੜੇ ਵੀ ਫਾਰਮਰਸ ਵੀ ਆ, ਬਈ ਜਿੰਨਾ ਚਿਰ ਉਹ ਆਪ ਜਾ ਕੇ ਜਿੰਨੀ ਖੇਤੀ 'ਚ ਹਾਰਡ ਵਰਕ ਕਰਦੇ ਆ, ਉਹਨਾਂ ਜਿਹੜੀਆਂ ਵਰਕਸ਼ਾਪਾਂ ਲੱਗਦੀਆਂ, ਜਿਹੜੀਆਂ ਟੈਕਨੋਲੋਜੀਆਂ ਆਉਂਦੀਆਂ, ਜੇ ਤੁਹਾਨੂੰ ਆਪਦੇ ਆਪ ਨੂੰ ਪੁੱਛ ਕੇ ਦੇਖੋ ਨਹੀਂ ਪਤਾ, ਫਿਰ ਤੁਸੀਂ ਪਿੱਛੇ ਆ। ਬਈ ਗਾਹਾਂ ਨੂੰ ਕੱਲੇ ਕੱਲੇ ਟਰੀ ਤੇ ਕੱਲੇ ਕੱਲੇ ਵਾਈਨ ਤੇ ਖੇਤੀ ਹੋਊਗੀ, ਹੈ ਨਾ। ਤੇ ਜੇ ਤਾਂ ਤੁਸੀਂ ਉਹਨੂੰ ਸਮਝ ਆਉਂਦੇ ਤਾਂ ਠੀਕ ਆ, ਜੇ ਨਹੀਂ ਸਮਝ ਆਉਂਦੀ ਤਾਂ ਤੁਹਾਨੂੰ ਉਹਦੇ ਤੇ ਕਾਸਟ ਬਹੁਤ ਆਊਗਾ ਕਿ ਤੁਸੀਂ ਜਾਣੀ ਦੀ ਕਿਸੇ ਨੂੰ ਪੇ ਕਰੋਗੇ, ਉਹ ਅਫੋਰਡ ਨਹੀਂ ਕਰ ਸਕੋਗੇ। ਵੀ ਟੈਕਨੋਲੋਜੀ ਤਾਂ ਬਹੁਤ ਆ ਰਹੀ ਆ ਵੀ ਜਾਣਦੀ। ਹੁਣ ਤੁਸੀਂ ਇਕੁਇਪਮੈਂਟ ਤੋਂ ਲੈ ਕੇ ਮੁੜ ਕੇ ਫਿਰ ਕਿੱਦਾਂ ਪਾਣੀ ਲਾਉਣਾ ਗਾ, ਉਹਨੂੰ ਕਿੱਦਾਂ ਮਿਲਣਾ ਗਾ, ਕਦੋਂ ਕੀ ਕਰਨਾ, ਉਹ ਸਾਰੀਆਂ ਹੀ ਚੀਜ਼ਾਂ ਆ ਰਹੀਆਂ ਗੀਆਂ। ਤੇ ਇਹਨੂੰ ਹੀ ਜਾਣੀ ਦੀ ਕਾਰਪੋਰੇਟ ਵੱਲੋਂ ਕਿਹਾ ਜਾਂਦਾ ਗਾ ਵੀ ਜਿੱਥੇ ਜਾਣੀ ਦੀ ਲਾਰਜ ਸਕੇਲ ਤੇ ਜਿੰਨੀ ਹੋਊ ਓਨਾ ਐਫੀਸ਼ੀਐਂਟ ਹੋਊਗਾ, ਜਿੰਨੀ ਛੋਟੀ ਹੋਊ ਉਨੀ ਇਨਐਫੀਸ਼ੀਐਂਸੀ ਆ ਕੇ ਕਾਸਟ ਵਧਣੇ ਆ। ਸੋ ਤੁਸੀਂ ਜਿੱਦਾਂ ਅਰਸ਼ਦੀਪ ਸਿੰਘ ਇਹ ਨਵੇਂ ਆਏ ਆ ਖੇਤੀ 'ਚ, ਤੁਹਾਨੂੰ ਕਈ ਜਿਹੜੇ ਆ ਦਹਾਕੇ ਹੋ ਗਏ ਆ, ਤੁਸੀਂ ਕਿੱਦਾਂ ਦੇਖਿਆ ਟੈਕਨੋਲੋਜੀ ਦਾ ਜਿਹੜਾ ਅਸਰ ਆ ਆਪਣੀ ਖੇਤੀ ਦੀਆਂ ਫਾਰਮਿੰਗ ਪ੍ਰੈਕਟਿਸਿਸ ਦੇ ਉੱਤੇ? ਹੌਲੀ ਹੌਲੀ ਵੱਧ ਰਿਹਾ ਗਾ ਕਰਕੇ ਹਾਲ ਤੱਕ ਤਾਂ ਰਾਜਕਰਮੀਰ ਇੰਨਾ ਇੰਪਲੀਮੈਂਟ ਟੈਕਨੋਲੋਜੀ ਨਹੀਂ ਹੋਈ। ਹਾਲ ਤਾਂ ਮਕੈਨੀਕਲ ਟੈਕਨੋਲੋਜੀਜ਼ ਆਈਆਂ, ਠੀਕ ਹੈ ਨਾ। ਬਈ ਜਿਹੜੇ ਕੋਈ ਸਕਰੇਪ ਕਰ ਲਓ, ਕੋਈ ਜਾਣਦੇ ਉਹੋ ਜਿਹੀਆਂ ਡਿਸਕਾਂ ਬਣਾ ਲਓ, ਉਹੋ ਜਿਹੀ ਸਪਰੇ ਮਸ਼ੀਨ ਮੈਨੂਅਲੀ ਜਿਹੜੇ ਮਕੈਨਿਕਸ ਦੇ ਵਿੱਚ ਆਈਆਂ ਹਾਲ ਤੱਕ ਚੀਜ਼ਾਂ, ਜਿਹੜੀਆਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਲੈ ਲਓ, ਜਿਹੜੀਆਂ ਕਿ ਟੈਕਨੋਲੋਜੀ ਦੇ ਜਿਹੜੀਆਂ ਕੰਪਿਊਟਰ ਕੰਟਰੋਲ ਸਮਾਰਟ ਟੈਕਨੋਲੋਜੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹਨੂੰ ਕਹਿ ਦਿੰਦੇ ਆ, ਉਹ ਹੁਣ ਇੰਪਲੀਮੈਂਟ ਹੋ ਰਹੀ ਆ। ਠੀਕ ਹੈ, ਹੈਨਾ। ਤੇ ਉਹ ਇਉਂ ਵੀ ਆ ਵੀ ਕਿ ਹਾਂ ਜਿੰਨੇ ਹੁਣ ਲੇਬਰ ਕਾਸਟ ਹਾਈ ਆ, ਹੋਰ ਹਾਈ ਆ, ਜਿਹੜਾ 24 ਘੰਟੇ ਆਪੇ ਇਕੁਇਪਮੈਂਟ ਕੰਮ ਕਰੀ ਜਾਵੇ, ਜਦੋਂ ਬ੍ਰੇਕ ਹੋਵੇ ਉਹ ਤੁਹਾਨੂੰ ਦੱਸ ਦੂ ਮੈਂ ਬ੍ਰੇਕ ਹੋਣ ਵਾਲੀ ਆ, ਹੈਨਾ, ਭਾਈ ਮੈਨੂੰ ਮੇਰੇ ਆਹ ਪਾਰਟ ਪਾ ਜਾਓ ਆ ਕੇ। ਜਦੋਂ ਤੁਸੀਂ ਹਾਰਵੈਸਟਿੰਗ ਵੀ ਕਰਨੀ ਆ, ਹੁਣ ਦੇਖਦੇ ਰਹੀਦਾ ਵੀ ਅੰਗੂਰ ਸ਼ੂਗਰ ਕਿੰਨੀ ਆ, ਚਾਹੇ ਬਦਾਮਾਂ ਦੇ ਵਿੱਚ ਸੁੱਕੇ ਆ ਕਿ ਨਹੀਂ ਸੁੱਕੇ ਆ, ਉਹ ਫਿਰ ਸਾਰੀ ਉਹ ਟੈਕਨੋਲੋਜੀ ਨਾਲ ਡਿਟਰਮਨ ਕਰਦੇ ਨੇ ਵੀ ਅੱਜ ਸ਼ੇਕ ਕਰ ਲਓ। ਤੇ ਸ਼ੇਕਰ ਵੀ ਜਿਹੜੇ ਮਕੈਨੀਕਲ ਹੋਣਗੇ ਆਪੇ ਜਾ ਕੇ ਕਰੇ ਆਉਣਗੇ। ਜੀ, ਸੋ ਆਪਾਂ ਉਸ ਪਾਸੇ ਵੱਲ ਨੂੰ ਹੌਲੀ ਹੌਲੀ ਉਸ ਭਵਿੱਖ ਵੱਲ ਨੂੰ ਜਿਹੜਾ ਉਹ ਵੱਧ ਰਹੇ ਹਾਂ। ਸੋ ਇਹ ਸਮੇਂ ਦੀ ਲੋੜ ਆ ਵੀ ਜਿਹੜੇ ਫਾਰਮਰਸ ਵੀ ਆ, ਜਿਹੜੇ ਕਿਸਾਨ ਆ, ਗਰੋਵਰਸ ਆ, ਉਹ ਵੀ ਸਮੇਂ ਦੇ ਹਾਣੀ ਬਣਨ, ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਟੈਕਨੋਲੋਜੀ ਦੇ ਪੱਧਰ ਦੇ ਉੱਤੇ ਕੀ ਕੁਛ ਜਿਹੜਾ ਉਹ ਨਵਾਂ ਆ ਰਿਹਾ ਆ। ਸੋ ਮੇ ਵੀ ਆਉਣ ਵਾਲੇ ਸਮੇਂ 'ਚ ਪੱਗ ਵੱਲੋਂ ਕੋਈ ਇਸ ਦੇ ਉੱਤੇ ਸੈਮੀਨਾਰ ਵੀ ਰੱਖਿਆ ਜਾਵੇ ਤੇ ਆਪਣੇ ਜਿਹੜੇ ਬਾਕੀ ਫਾਰਮਰਸ ਆ ਉਹਨਾਂ ਨੂੰ ਵੀ ਇਸ ਦੇ ਬਾਰੇ ਜਿਹੜਾ ਉਹ ਜ਼ਰੂਰ ਰੂਬਰੂ ਕਰਾਇਆ ਜਾਵੇ। ਹਾਰਵੈਸਟਿੰਗ ਦੀ ਜਸਬੀਰ ਭਾਜੀ ਤੁਸੀਂ ਗੱਲ ਕੀਤੀ ਆ, ਰੀਸੈਂਟਲੀ ਆਪਾਂ ਤੁਹਾਡੀ ਮਦਦ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਦਿਖਾਇਆ ਸਾਰਿਆਂ ਨੂੰ ਐਲਮੰਡ ਦੀ ਜਿਹੜੀ ਬਦਾਮਾਂ ਦੀ ਜਿਹੜੀ ਹਾਰਵੈਸਟਿੰਗ ਦਾ ਪੂਰਾ ਪ੍ਰੋਸੈਸ ਜਿਹੜਾ ਉਹ ਪੇਸ਼ ਕੀਤਾ। ਲੋਕਾਂ ਨੇ ਕਾਫੀ ਉਸ ਦੀ ਫੀਡਬੈਕ ਵਧੀਆ ਜਿਹੜੀ ਉਹ ਮਿਲੀ ਆ, ਵੀ ਕਈਆਂ ਨੂੰ ਜਿਹੜਾ ਉਸ ਦੇ ਬਾਰੇ ਨਵਾਂ ਪਤਾ ਲੱਗਾ। ਤੇ ਬਾਕੀ ਕੀ ਅਪਡੇਟ ਆ ਹਾਰਵੈਸਟਿੰਗ ਨੂੰ ਲੈ ਕੇ, ਫੂਡ ਜਿਹੜਾ ਕ੍ਰੌਪ ਆ ਉਸ ਦਾ ਸਾਈਜ਼ ਨੂੰ ਲੈ ਕੇ, ਜਾਂ ਉਹ ਕਿੱਦਾਂ ਦਾ ਭਾਰੀ ਆ, ਹੌਲਾ ਆ, ਕਿਵੇਂ ਆ, ਕੀ ਫਾਰਮਰਸ ਦੀ ਫੀਡਬੈਕ ਇਸ ਵਾਰ ਹਾਰਵੈਸਟਿੰਗ ਦੇ ਉੱਤੇ ਐਲਮੰਡਸ ਦੀ? ਨਹੀਂ, ਆਲਮੰਡਸ ਦੀ ਤਾਂ ਬਾਹਲੀ ਹਾਰਵੈਸਟਿੰਗ ਇਹ ਹੋ ਰਹੀ ਆ ਕਿ ਓਰੀਜਨਲੀ ਇਹ ਕਹਿੰਦੇ ਸੀ ਵੀ ਕ੍ਰਾਪ ਜਿਹੜਾ ਸਾਡਾ 2.5 ਬਿਲੀਅਨ ਪਾਉਂਡ ਅੱਗੇ 3 ਤੋਂ ਜ਼ਿਆਦਾ ਹੁੰਦਾ ਸੀਗਾ, ਤੇ ਫਿਰ ਉਹ ਪ੍ਰੋਡਕਸ਼ਨ ਕੀਤੀ ਗਈ ਨਹੀਂ ਵੀ ਪਰ ਰਿਜ਼ਲਟ ਆ ਰਹੇ ਆ ਜਿਹੜੇ ਕਿ ਐਵਰੇਜ ਜਦੋਂ ਦੇਖਿਆ ਜਾਵੇ ਉਹਦੇ ਵਿੱਚ 15% ਕ੍ਰਾਪ ਜਾਣੀ ਦੀ ਘੱਟ ਆ। ਠੀਕ ਹੈ, ਜਿੰਨਾ ਉਸ ਉਮੀਦ ਸੀਗੀ ਉਹਦੇ ਨਾਲੋਂ ਸੀਗੀ, ਜਿੰਨਾ ਪਿਛਲੇ ਸਾਲ ਨਾਲੋਂ। ਠੀਕ ਹੈ, ਓਕੇ। 15% ਹੀ ਐਵਰੇਜ ਵਾਰਮ ਡੈਮੇਜ ਆ ਰਿਹਾ, ਜਿਹੜਾ ਕਿ ਟੋਟਲ 30% ਕ੍ਰਾਪ ਪਿਛਲੇ ਸਾਲ ਨਾਲੋਂ ਘੱਟ ਆ। ਤੇ ਇਹ ਤਾਂ ਬਹੁਤ ਵੱਡਾ ਨੰਬਰ ਹੋ ਜਾਂਦਾ ਜਦੋਂ 30% ਕ੍ਰੌਪ ਜੇ ਤੁਹਾਡੀ ਘੱਟ ਜਾਵੇ ਪਿਛਲੇ ਸਾਲ ਦੇ ਨਾਲੋਂ ਤਾਂ।
ਇਹ ਬਹੁਤ ਵੱਡਾ ਨੰਬਰ ਆ। ਹੁਣ ਦੇਖੋ ਜਿਹੜੇ ਇਨੀਸ਼ੀਅਲਸ ਆ ਜਿਹੜੇ ਇੰਡੀਆ ਨੂੰ ਭੇਜੇ ਜਾਂਦੇ ਆ ਉਹ ਇੰਨੇ ਬਣ ਨਹੀਂ ਰਹੇ। ਦੀ ਪ੍ਰਾਈਸ ਬਹੁਤ ਹਾਈ ਹੋਊਗੀ। ਜਾਣੀ ਦੀ ਆਹ ਦੂਸਰੇ ਵੀ ਆ ਜਿਹੜੇ ਹੁਣ ਆ ਲੇਟ ਵੈਰਾਈਟੀਆਂ ਗੀਆਂ ਉਹ ਹਲੇ ਹਰੀਆਂ ਗੀਆਂ, ਪੂਰੀਆਂ ਝੜ ਨਹੀਂ ਰਹੀਆਂ। ਸੋ ਜਿਹੜਾ ਵੈਦਰ ਨੇ ਵੀ ਐਰਕੀ ਕਾਫੀ ਇੰਪੈਕਟ ਕੀਤਾ ਕਿ ਜਿਹੜਾ ਓਵਰਆਲ ਆ ਬਦਾਮ ਦੀ ਜਿਹੜੀ ਜਾਣੀ ਪ੍ਰੋਡਕਸ਼ਨ 2 ਬਿਲੀਅਨ ਤੋਂ ਵੀ ਘੱਟ ਹੋਊਗੀ। ਇਹਦਾ ਮਤਲਬ ਜਾਣੀ ਦੀ ਪ੍ਰਾਈਸ ਉੱਪਰ ਜਾਣੀ ਚਾਹੀਦੀ ਹੈ, ਪਰ ਉਨੀ ਨਹੀਂ ਜਾਣੀ ਫਾਰਮਰਾਂ ਨੂੰ ਜਿੰਨੀ ਪ੍ਰੋਡਕਸ਼ਨ ਘੱਟ ਆ। ਅੱਛਾ, ਮੈਂ ਉਹੀ ਪੁੱਛਣਾ ਸੀਗਾ ਵੀ ਕਿਤੇ ਬਲੈਸਿੰਗ ਇਨ ਡਿਸਗਾਈਜ਼ ਤਾਂ ਨਹੀਂ ਵੀ ਜੇ ਓਵਰਆਲ ਘੱਟ ਆ ਭਾਰ ਤਾਂ ਸ਼ਾਇਦ ਪ੍ਰਾਈਸ ਵੱਧ ਜੇ, ਪਰ ਤੁਸੀਂ ਕਹਿੰਦੇ ਆ ਵੀ ਦੋਨੋਂ ਪਾਸੋਂ ਹੀ ਮਾਰ ਜਿਹੜੀ ਝੱਲਣੀ ਪੈ ਸਕਦੀ, ਪ੍ਰਾਈਸ ਵੀ ਘੱਟ ਤੇ ਇਹ ਵੀ ਘੱਟ। ਦੇਖੋ ਜੀ ਅਸੀਂ 60 ਲੇਅਰਾਂ ਦੇ ਹੇਠਾਂ ਦੱਬੇ ਵੇ ਆ ਫਾਰਮਰ ਤੇ ਉੱਪਰ ਜਦੋਂ ਜਿਹੜੀ ਕਰੀਮ ਦੀ ਆ ਤਾਂ ਉੱਪਰ ਹੀ ਰਹਿ ਜਾਂਦੀ ਆ। ਅਸੀਂ ਤਾਂ ਲੱਸੀ ਤੋਂ ਛਿੱਦੀਆਂ ਹੀ ਭਾਲਦੇ ਹਾਂ। ਕਿਉਂ ਪ੍ਰਾਈਸ ਹੈ ਕਿ ਜਿਹੜੇ ਹੁਣ ਇੰਡੀਆ ਦੇ ਬਾਇਰ ਆ ਉਹ ਬਦਾਮ ਦੇਖੋ $2.55 $2.58 ਨੂੰ ਪਾਉਂਡ ਲੈ ਰਹੇ ਆ। ਅੱਛਾ, ਤੇ ਤੁਹਾਡਾ ਕਿੰਨੇ ਨੂੰ ਵਿਕਦਾ? ਉਹ 1.65 ਤੋਂ ਵੱਧਦਾ ਗਾ। ਦੇਖੋ ਜੇ ਜਿਹੜੀ ਪ੍ਰਾਈਸ ਵੱਧਦੀ ਆ ਜੇ ਉਹ 10-15 ਸੈਂਟ ਵਧੂਗੀ ਤਾਂ ਫਿਰ ਉਹ ਉੱਪਰ ਟਰੇਡਰਾਂ ਨੇ ਲੈ ਲੈਣੀ ਆ। ਫਿਰ 2-4 ਸੈਂਟ ਪ੍ਰੋਸੈਸਰ ਵੀ ਮੰਗਦੇ ਆ ਵੀ ਅਸੀਂ ਵੀ ਲਈਏ, ਹੈ ਨਾ। ਫਿਰ 10 ਸੈਂਟ 2 ਪਿੱਛੇ ਫਾਰਮਰ ਨੂੰ ਆ ਜਾਂਦੇ ਆ ਤੇ ਉਸ ਕਰਕੇ ਨਾ ਜਲਦੀ ਵੱਧ ਰਹੀ ਆ, ਪਰ ਬਹੁਤ ਥੋੜੀ ਵਧੂਗੀ ਇੰਨੀ ਉਮੀਦਾਂ ਹੈ ਨਹੀਂ ਗਿਆ। ਕਿਉਂ ਜੋ ਮਾਰਕੀਟ ਜਿੱਦਾਂ ਇਹ ਇਕੱਠੀ ਹੋ ਕੇ ਚੱਲਦੀ ਆ ਨਾ, ਜਿੰਨਾ ਚਿਰ ਫਾਰਮਰ ਇਕੱਠੇ ਨਹੀਂ ਪ੍ਰੋਸੈਸਰ ਤੇ ਟਰੇਡਰ ਸਾਰੇ ਇਕੱਠੇ ਆ। ਓਕੇ, ਦੋ ਐਂਟੀਟੀਜ਼ ਆ ਜਿਹੜੇ ਇਕੱਠੇ ਹੋ ਕੇ ਜਾਂਦੀ ਉਹ ਜਦੋਂ ਅਸੀਂ ਇਕੱਲੇ ਆ ਉਹ ਸਭ ਨੂੰ ਦੱਬ ਲੈਂਦੇ ਆ। ਠੀਕ ਹੈ। ਤੇ ਜਾਣਦੀ ਇਹ ਚੇਂਜ ਨਹੀਂ ਹੋਣ ਵਾਲੀ ਛੇਤੀ ਕੀਤੇ ਕਿ ਹਲੇ ਇਹਦੇ ਇਫੈਕਟ ਬਹੁਤ ਆਉਣਗੇ, ਫਿਰ ਜਾ ਕੇ ਕਿਤੇ ਕਾਰਪੋਰੇਟ ਹੋਊਗੀ ਤੇ ਕੰਸੋਲੀਡੇਟ ਹੋਣਗੀਆਂ ਇਹ। ਕਿਉਂ ਹੁਣ 70-80 ਸੈਂਟ ਦਾ ਫਰਕ ਪੈ ਜਾਂਦਾ ਜਿੱਥੇ ਬਾਇਰ ਬਾਈ ਕਰਦਾ ਗਾ ਤੇ ਜਿੱਥੇ ਫਿਰ ਜਿਹੜਾ ਫਾਰਮਰ ਨੂੰ ਮਿਲਦਾ। ਫਿਰ ਉਹਦੇ ਕਾਫੀ ਜਿਹੜੇ ਆਪਣੇ ਗਾਹਾਂ ਨੂੰ ਵੀ ਕਵਰ ਕਰਾਂਗੇ। ਜਿਹੜੇ ਅਸੀਂ ਕਾਂਟਰੈਕਟਸ ਲਿਖਦੇ ਹਾਂ ਹੁਣ ਕਈਆਂ ਪ੍ਰੋਸੈਸਰਸ ਹੈਗੇ ਆ ਜਿਹੜੇ ਕਹਿੰਦੇ ਆ ਵੀ ਹਾਂ ਜਦੋਂ ਤੁਸੀਂ ਕਾਲ ਕਰੋਗੇ ਉਹ ਕਹਿੰਦੇ ਓਕੇ ਅਸੀਂ ਵੇਚ ਕੇ ਦੇਖਦੇ ਹਾਂ। ਉਹ ਕਈਆਂ ਦੇ ਮਹੀਨਾ 2-2 ਮਹੀਨੇ ਬਦਾਮ ਹੀ ਨਹੀਂ ਵੇਚਦੇ, ਉਹ ਦੇਖਦੇ ਰਹਿੰਦੇ ਆ ਪ੍ਰਾਈਸ ਹੋਊਗੀ, ਜੇ ਡਿੱਗ ਪਈ ਤਾਂ ਆਪਾਂ ਵੇਚ ਦਿਆਂਗੇ, ਜੇ ਉੱਪਰ ਚੜ ਗਈ ਫਿਰ ਕਹਿ ਦਾਂਗੇ ਅਸੀਂ ਵੇਚਦੇ ਸੀਗੇ ਇੰਨੇ ਕੁ ਦੇ ਵੀ। ਉਹ ਇੱਕ ਤਾਂ ਇਹ ਵੀ ਗੇਮਾਂ ਕਾਫੀ ਖੇਡ ਹੋ ਰਹੀਆਂ। ਦੂਸਰਾ ਹੁੰਦਾ ਕਈ ਵਾਰੀ ਉਹ ਕਹਿੰਦਾ ਚੱਲ ਮੈਂ ਵੇਚ ਦਿੱਤੇ ਆ ਪਰ ਪੇ ਉਦੋਂ 45 ਦਿਨ ਤੁਹਾਨੂੰ ਬਾਅਦ ਚ ਕਰੂੰਗਾ ਜਦੋਂ ਮੇਰੇ ਵੇਅਰ ਹਾਊਸ ਚੋਂ ਨਿਕਲਣਗੇ। ਵੇਅਰ ਹਾਊਸ ਚ ਅਗਲੇ ਦੇ ਭਾਵੇਂ 6 ਮਹੀਨੇ ਪਏ ਰਹਿਣ ਨਾ। ਸੋ ਜਿਹੜੀਆਂ ਇਹ ਨਾ ਕਾਫੀ ਜਿਹੜੇ ਇਸ਼ੂਜ਼ ਫਾਰਮਰਸ ਨੂੰ ਆ ਰਹੇ ਆ ਉਹ ਅੱਗੇ ਘੱਟ ਆਉਂਦੇ ਸੀ ਕਿਉਂ ਪ੍ਰਾਈਸ ਥੋੜੀ ਜਿਹੀ ਜ਼ਿਆਦਾ ਹੁੰਦੀ ਸੀ, ਸਰਵਾਈਵ ਬੰਦਾ ਕਰੀ ਜਾਂਦਾ ਸੀ। ਹੁਣ ਜਦੋਂ ਪੈਸੇ ਦੀ ਲੋੜ ਆ ਨਾ ਉਹ ਹਰ ਇੱਕ ਚੀਜ਼ ਦੇ ਐਕਸਕਿਊਜ਼ਸ ਮੂਹਰੇ ਆ ਰਹੇ ਤੇ ਉਹ ਫਿਰ ਪ੍ਰੋਸੈਸਰਾਂ ਨਾਲ ਡੀਲ ਕਰਦੇ ਆ। ਉਹ ਤੁਹਾਨੂੰ ਉਦਾਂ ਹੀ ਕਰਨਾ ਪੈਣਾ ਵੀ ਅਗਲਿਆਂ ਨੂੰ ਚੰਗੀ ਤਰ੍ਹਾਂ ਪੁੱਛ ਕੇ ਭਾਈ ਦੱਸੋ ਪੇ ਕਦੋਂ ਕਰਨਾ। ਠੀਕ ਹੈ। ਉਹਨਾਂ ਦੇ ਨਾਮ ਪੇ ਨਾਲ ਹੈ ਨਾ ਜਿਹੜੇ ਆਪਣੇ ਬਹੁਤ ਹੀ ਫਾਰਮਰ ਆ ਜਿਹੜੇ ਜਿਨ੍ਹਾਂ ਦੇ ਆਪ ਤੋਂ ਪੇਮੈਂਟਾਂ ਨਹੀਂ ਐਰਕੀ ਚੱਕ ਹੁੰਦੀਆਂ, ਬੈਂਕਸ ਤੋਂ ਵੀ ਇਹੀ ਮੈਸੇਜ ਆ ਰਹੇ ਆ ਤੇ ਜਿਨ੍ਹਾਂ ਨੇ ਲੋਕਾਂ ਨੇ ਫਰਟੀਲਾਈਜ਼ਰ ਦਿੱਤੇ ਆ ਵੱਡੀਆਂ ਕੰਪਨੀਆਂ ਉਹ ਸਾਰੀਆਂ ਹੀ ਰੋ ਰਹੀਆਂ ਕਹਿੰਦੇ ਜਾਣਦੀ ਆ। ਉਹ ਨਹੀਂ ਇਕੱਲੇ ਗੋਰੇ ਫਾਰਮ ਆਪਣੇ ਫਾਰਮਰਾਂ ਨੇ ਵੀ ਉਹਨਾਂ ਚ ਪੇ ਨਹੀਂ ਕਰ ਰਹੇ। ਠੀਕ ਹੈ ਨਾ। ਸੋ ਜਿਹੜੀ ਇੰਡਸਟਰੀ ਆ ਨਾ ਇਹ ਇਸ਼ੂ ਕਾਫੀ ਵੱਡਾ ਟਾਪਿਕ ਆਇਆ ਗਿਆ ਪਈ ਜਾਣੀ ਦੀ ਇਹ ਸਰਵਾਈਵੇਬਿਲਿਟੀ ਕਿੱਦਾਂ ਹੋਊਗੀ, ਕਿਹੜੇ ਇੰਪੈਕਟ ਹੋਏ ਵੇ ਆ, ਉਹ ਚਾਰੇ ਪਾਸੋਂ ਇੰਪੈਕਟ ਆ ਰਹੇ। ਠੀਕ ਹੈ। ਉਹ ਆਪਾਂ ਕਿਸੇ ਦਿਨ ਕੋਈ ਡੀਪਰ ਕਵਰੇਜ ਕਰਕੇ ਦੇਖਾਂਗੇ। ਏਦਾਂ ਹੁਣ ਸੌਗੀ ਦੀ ਵੀ ਪ੍ਰਾਈਸ ਇਸ ਵਕਤ ਜਿੰਨਾ ਬੰਚ ਰਾਡ ਲੱਗਿਆ ਜਿੰਨਾ ਕਰਾਪ ਐਕਸਪੈਕਟ ਕਰਦੇ ਉਹ ਹੈ ਨਹੀਂ ਗਾ। ਤੇ ਇਸ ਵਾਰ ਜੇ ਆਪਾਂ ਓਵਰਆਲ ਕਰੀਏ ਤਾਂ ਤੁਸੀਂ ਕਹਿੰਦੇ ਵੀ ਕਿੰਨਾ ਕੁ ਮਿਲ ਰਿਹਾ ਆ ਜਿਹੜਾ ਬਦਾਮ ਦਾ ਪ੍ਰਾਈਸ ਆ? ਬਦਾਮ ਦਾ ਪ੍ਰਾਈਸ ਇਸ ਵਕਤ ਜਾਂਦੀ ਫਾਰਮਰਾਂ ਨੂੰ ਇਨੀਸ਼ੀਅਲ ਤੋਂ ਲਾ ਲਓ ਨਾਨ ਪ੍ਰੈਲ 175 ਆ। ਜਿਹੜੇ ਬਾਇਰ ਬਾਏ ਕਰ ਰਹੇ ਆ 155 ਤੋਂ ਲੈ 255 ਤੋਂ ਲੈ ਕੇ 258। ਸੋ ਵਿੱਚ ਕਾਫੀ ਕੁਛ ਜਿਹੜਾ ਉਹ ਰਹਿ ਜਾਂਦਾ ਹੈ।
80 ਸੈਂਟ ਵਿਚਾਲੇ ਰਹਿ ਜਾਂਦੇ ਵਿੱਚ ਰਹਿ ਜਾਂਦੇ। ਸੋ ਹਾਂ, ਜਿੱਦਾਂ ਹੁਣ ਗੇਮ ਤਗੜੀ ਆ ਵਿੱਚ, ਕਿਉਂਕਿ ਬਿਲੀਅਨਸ ਪਾਉਂਡ ਦੇ ਨਾਲ ਕਰ ਲਓ ਉਹਨੂੰ ਮਲਟੀਪਲਾਈ, ਤੇ ਫਿਰ ਕਿੱਥੇ ਪਹੁੰਚ ਜਾਂਦੀ ਹੈ। ਹਾਂਜੀ, ਇੱਥੇ ਤਾਂ ਇੱਕ ਪੈ ਜਾਂਦਾ ਜਦੋਂ 2 ਬਿਲੀਅਨ ਦੀ ਗੱਲ ਕਰਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਨਹੀਂ ਉਹ ਜਾਂਦੀ ਹੈ। ਆਈ ਥਿੰਕ ਆਪਾਂ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਜਦੋਂ ਕੰਟਰੈਕਟ ਵੀ ਲਿਖਦੇ ਆ ਨਾ ਮੂਵੀ, ਜਿਹੜੇ ਤੁਸੀਂ ਉਦਾਂ ਦੇ ਨਾ ਸਾਈਨ ਕਰ, ਥੋੜਾ ਘਣਾ ਪੁੱਛ, ਤੇ ਵੀ ਫੇਰ ਹੀ ਤੁਹਾਡੀ ਸਰਵਾਈਵੇਬਿਲਿਟੀ ਹੋ ਸਕਦੀ ਆ। ਕਿਉਂ ਇੱਧਰੋਂ ਪ੍ਰੋਸੈਸਰਾਂ ਨੇ ਪੈਸੇ ਨਹੀਂ ਦਿੱਤੇ ਤੇ ਉੱਧਰੋਂ ਜਿੰਨਾ ਤੁਸੀਂ ਤੇਲ ਵਾਲਿਆਂ ਦੇ, ਫਰਟੀਲਾਈਜ਼ਰ ਦੇ, ਹੋਰ ਏਦਾਂ ਦੀਆਂ ਚੀਜ਼ਾਂ, ਉਹਨਾਂ ਨੇ ਤੁਹਾਡੇ ਤੇ ਲੀਨ ਪਾ ਕੇ ਪ੍ਰਾਪਰਟੀਆਂ ਚੱਕਣੀਆਂ ਸ਼ੁਰੂ ਕਰ ਦੇਣੀਆਂ। ਬਚ ਕੇ ਚੱਲ, ਬਹੁਤ ਧਿਆਨ ਦੇ ਨਾਲ ਚੱਲਣ ਵਾਲਾ ਕੰਮ। ਸੋ ਆਪਾਂ ਆਉਣ ਵਾਲੇ ਸਮੇਂ 'ਚ ਜਸਵੀਰ ਜੀ ਇਹ ਕੰਟਰੈਕਟਸ ਦੇ ਇਸ਼ੂਜ਼ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਵਾਂਗੇ, ਤੇ ਫਿਰ ਉਸ ਦੇ ਉੱਤੇ ਹੀ ਇੱਕ ਜਿਹੜਾ ਟੌਪਿਕ ਆ, ਗੱਲਬਾਤ ਆ ਜਿਹੜੀ ਉਹ ਕਰਾਂਗੇ, ਕਿੱਦਾਂ ਕਰਨਾ ਚਾਹੀਦਾ, ਕੀ ਲਿਖਣਾ ਚਾਹੀਦਾ, ਕੀ ਹੋਵੇ ਤੇ ਕੀ ਨਾ ਹੋਵੇ ਕੰਟਰੈਕਟਸ 'ਚ, ਉਸ ਉੱਤੇ ਆਪਾਂ ਗੱਲ ਕਰਾਂਗੇ। ਤੇ ਥੈਂਕ ਯੂ ਜਸਵੀਰ ਭਾਜੀ, ਮਿਹਰਬਾਨੀ ਤੁਸੀਂ ਜੁੜੇ, ਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਸਮਾਪਤ। ਅਰਸ਼ਦੀਪ ਸਿੰਘ ਤੁਹਾਡਾ ਵੀ ਥੈਂਕ ਯੂ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।